ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब अज 9 अप्रैल 2021 26 चेत नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ ਸੋ ਆਪਾਂ ਤੁਹਾਨੂੰ ਸਭ ਨੂੰ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰੇ, ਚਾਵਾਂ ਨਾਲ ਖੁਸ਼ੀਆਂ ਨਾਲ ਤੁਹਾਡਾ ਵੀਕਐਂਡ ਜਿਹੜਾ ਹੈ ਉਹ ਗੁਜ਼ਰੇ। ਫਿਰ ਆਪਾਂ ਮੰਡੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਾਂ ਨਵੇਂ ਇਸ਼ੂ ਲੈ ਕੇ ਜਿਹੜੇ ਕਰੰਟ ਹੋਣਗੇ ਵੀਕਐਂਡ ਦੇ ਜਾਂ ਜਿਹੜੇ ਵੀ ਮੰਡੇ ਦੇ ਇਸ਼ੂ ਹੋਣਗੇ ਉਹ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ। ਵਿਊਅਰਸ ਪੰਜਾਬੀ ਦਾ ਅਖਾਣ ਹੈ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਬੈਠੀ। ਸੋ ਭਾਰਤ ਵੱਲ ਨਾਲ ਅਮਰੀਕਾ ਵੱਲੋਂ ਇਹੋ ਜਿਹਾ ਸਲੂਕ ਕਰਨ ਦੀ ਜਿਹੜੀ ਖਬਰ ਅੱਜ ਮੀਡੀਆ ਦਾ ਸ਼ਿੰਗਾਰ ਜਿਹੜੀ ਹੈ ਉਹ ਬਣੀ ਹੋਈ ਹੈ। ਅਮਰੀਕਨ ਨੇਵੀ ਦੇ 7ਵੇਂ ਬੇੜੇ ਨੇ ਭਾਰਤ ਦੇ ਸਮੁੰਦਰੀ ਪਾਣੀਆਂ ਦੇ ਇਕਨੋਮਿਕ ਜ਼ੋਨ ਵਿੱਚ ਜ਼ਬਰਦਸਤੀ ਵੜ ਕੇ ਮਸ਼ਕਾਂ ਕੀਤੀਆਂ। ਇਸ ਕਾਰਵਾਈ ਲਈ ਅਮਰੀਕਾ ਨੇ ਭਾਰਤ ਨੂੰ ਜਾਣਕਾਰੀ ਤੱਕ ਵੀ ਨਹੀਂ ਦਿੱਤੀ। ਸੋ ਭਾਰਤ ਦੇ ਪ੍ਰੋਟੈਸਟ ਕਰਨ ਤੇ ਅਮਰੀਕਾ ਨੇ ਕਿਹਾ ਕਿ ਉਸਨੇ ਕਿਸੇ ਇੰਟਰਨੈਸ਼ਨਲ ਕਾਨੂੰਨ ਦੀ ਜਿਹੜੀ ਹੈ ਉਲੰਘਣਾ ਨਹੀਂ ਕੀਤੀ। ਅਜੇ ਤੱਕ ਕੁਆਡ ਸਮਝੌਤੇ ਦੇ ਡਾਕੂਮੈਂਟ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਜਦੋਂ ਕਿ ਅਮਰੀਕਾ ਨੇ ਆਪਣਾ ਅਸਲੀ ਰੂਪ ਜਿਹੜਾ ਹੈ ਉਹ ਦਿਖਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਵੈਸੇ ਬਚਪਨ ਦੇ ਵਿੱਚ ਜਦੋਂ ਸੌਣ ਤੋਂ ਪਹਿਲਾਂ ਕਹਾਣੀਆਂ ਦਾ ਸਿਲਸਿਲਾ ਸੀ ਤੇ ਸਭ ਤੋਂ ਛੋਟੀ ਕਹਾਣੀ ਇਹੀ ਹੁੰਦੀ ਸੀ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋਂ ਮਰ ਕੇ ਖਤਮ ਕਹਾਣੀ। ਲੇਕਿਨ ਇੰਗਲੈਂਡ ਯੂਨਾਈਟਿਡ ਕਿੰਗਡਮ ਦੁਨੀਆ ਦੀ ਬਾਦਸ਼ਾਹਤ ਜਿੱਥੇ ਅੱਜ ਵੀ ਕਾਇਮ ਹੈ ਔਰ ਅੱਜ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਉਸੇ ਬਾਦਸ਼ਾਹਤ ਨੂੰ ਹੀ ਸਮਰਪਿਤ ਨੇ ਔਰ ਇਹੀ ਇਸ ਬਾਦਸ਼ਾਹਤ ਬਾਰੇ ਹੀ ਕਿਹਾ ਜਾਂਦਾ ਸੀ ਕਿ ਕਿੰਗ ਇਜ਼ ਡੈਡ ਲੌਂਗ ਲਿਵ ਦਾ ਕਿੰਗ। ਮਤਲਬ ਇਹ ਸੀ ਕਿ ਬਾਦਸ਼ਾਹ ਕਦੇ ਮਰਦਾ ਹੀ ਨਹੀਂ ਹੈ ਔਰ ਕਿਉਂਕਿ ਉਹਦੇ ਨਾਲ ਹੀ ਦੂਜੀ ਬਾਦਸ਼ਾਹਤ ਖੜੀ ਹੋ ਜਾਂਦੀ ਹੈ। ਸੋ ਭਾਵੇਂ ਅਨਾਉਂਸ ਵੀ ਕੀਤਾ ਜਾਏ ਬਟ ਲੌਂਗ ਲਿਵ ਦਾ ਕਿੰਗ, ਕਿੰਗ ਹਮੇਸ਼ਾ ਜਿਉਂਦਾ ਰਹਿੰਦਾ। ਔਰ ਇਹ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਦੁਨੀਆ ਦੇ ਵਿੱਚ ਤਬਦੀਲੀਆਂ ਹੋਈਆਂ UK ਆਪਣੇ ਆਪ ਨੂੰ ਬ੍ਰਿਟਿਸ਼ ਅੰਪਾਇਰ ਇਸ ਗੱਲ ਦਾ ਵੀ ਕ੍ਰੈਡਿਟ ਦਿੰਦਾ ਹੈ ਜਾਂ ਲੈਂਦਾ ਹੈ ਕਿ ਦੁਨੀਆ ਦੇ ਵਿੱਚ ਮੈਗਨਾ ਕਾਰਟਾ ਜਿਸ 'ਚੋਂ ਦੁਨੀਆ ਦੇ ਕਾਨੂੰਨ ਜਾਂ ਕਾਨੂੰਨ ਬੇਸਡ ਸੁਸਾਇਟੀਜ਼ ਦਾ ਕਾਨਸੈਪਟ ਆਇਆ ਉਹ ਅਸੀਂ ਦਿੱਤਾ ਹੈ। ਇਸ 'ਚ ਵੀ ਕੋਈ ਸ਼ੱਕ ਨਹੀਂ। ਪੁਰਾਣੀਆਂ ਯੂਨੀਵਰਸਿਟੀਆਂ ਜੇ ਆਕਸਫੋਰਡ ਦੀ ਗੱਲ ਕਰੀਏ ਤੇ ਕਿੰਨੀਆਂ 6 ਸਦੀ ਪੁਰਾਣੀਆਂ ਯੂਨੀਵਰਸਿਟੀਆਂ ਦਾ ਆਗਾਜ਼ ਵੀ ਉਹਨਾਂ ਨੇ ਬੰਨਿਆ ਤਾਲੀਮ ਦੇ ਹਵਾਲੇ ਨਾਲ। ਉਹ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਆਪਣੇ ਕੋਲੋਨਾਈਜੇਸ਼ਨ ਨੂੰ ਜਾਂ ਆਪਣੇ ਬਸਤੀਵਾਦ ਨੂੰ ਇਹ ਕਹਿ ਕੇ ਜਸਟੀਫਾਈ ਕਰਦੇ ਨੇ ਕਿ ਜੀ ਅਸੀਂ ਤਾਂ ਜਿੱਥੇ ਗਏ ਉੱਥੇ ਤਹਿਜ਼ੀਬ ਦਿੱਤੀ ਹੈ। ਜਿਵੇਂ ਇਹਨਾਂ ਦੇ ਜਾਣ ਤੋਂ ਪਹਿਲਾਂ ਸਾਰੇ ਬਿਨਾਂ ਤਹਿਜ਼ੀਬੇ ਲੋਕ ਸੀ। ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ
ਮਾਡਰਨ ਐਜੂਕੇਸ਼ਨ 21ਵੀਂ ਸਦੀ ਜਿਹਦੇ 'ਚ ਦੁਨੀਆ ਰੰਗੀ ਹੋਈ ਹੈ, ਜਾਂ ਬਹੁਤ ਸਾਰਾ ਇਨਫਰਾਸਟਰਕਚਰ ਜਾਂ ਸਾਇੰਸ ਦੇ ਹਵਾਲੇ ਨਾਲ, ਜਿਹੜਾ ਬਾਅਦ 'ਚ ਇਕੱਲਾ ਇਹ ਨਹੀਂ ਕਿ ਬ੍ਰਿਟਿਸ਼ ਐਮਪਾਇਰ ਪਰ ਫਰੈਂਚ ਜਾਂ ਅਮਰੀਕਨ ਰਿਸਰਚਿਸ ਦੇ ਨਾਲ ਔਰ ਇੰਡਸਟਰੀਲਾਈਜੇਸ਼ਨ ਦਾ ਯੁੱਗ ਯੂਰਪ ਦੇ ਵਿੱਚ ਸ਼ੁਰੂ ਹੋਇਆ, ਅਮਰੀਕਾ 'ਚ ਆਇਆ ਔਰ 21ਵੀਂ ਸਦੀ ਤੱਕ ਪਹੁੰਚਦੇ ਆ ਜਿਹੜੀ ਰਿਸਰਚ ਹਰ ਫੀਲਡ ਦੀ ਹੈ ਉਹ ਅਸਮਾਨਾਂ ਨੂੰ ਛੋਹ ਰਹੀ ਹੈ। ਆਲਮੋਸਟ ਅਸਮਾਨ ਤਾਂ ਛੋਹ ਹੀ ਲਏ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਸਭ ਦੇ ਬਾਵਜੂਦ ਜਦੋਂ ਤੁਸੀਂ ਬ੍ਰਿਟਿਸ਼ ਸੁਸਾਇਟੀ ਦੀ ਡਾਈਕੋਟਮੀ ਦੇਖਦੇ ਹੋ ਜਾਂ ਉਸ ਦਾ ਇੱਕ ਦੋ ਰੂਪ ਦੇਖਦੇ ਹੋ, ਤੇ ਉਹ ਇੱਕ ਪਾਸੇ ਅੱਗੇ ਜਿੰਨੇ ਮਰਜ਼ੀ ਜਾਣ ਪਰ ਪੈਰ ਉਹਨਾਂ ਦੇ ਜਿਹਨੂੰ ਬਾਕੀ ਜੇ ਕਰਨ ਤਾਂ ਉਹਨੂੰ ਉਹ ਸੁਪਰਸਟੀਸ਼ਨ ਕਹਿ ਦੇਣਗੇ ਜਾਂ ਅਨਸਿਵਲਾਈਜ਼ਡ ਵਰਲਡ ਕਹਿ ਕੇ ਭੰਡ ਦਿੰਦੇ ਨੇ, ਲੇਕਿਨ ਆਪਣੀ ਜਦੋਂ ਗੱਲ ਦਾ ਵੇਲਾ ਆਉਂਦਾ ਤਾਂ ਉਹਨੂੰ ਉਹ ਫਿਰ ਟ੍ਰੈਡੀਸ਼ਨ ਦੇ ਥੱਲੇ, ਰਵਾਇਤ ਦੇ ਥੱਲੇ ਜਾਂ ਆਪਣੇ ਵਿਰਸੇ ਦੇ ਥੱਲੇ ਉਸ ਨੂੰ ਜਸਟੀਫਾਈ ਕਰਦੇ ਨੇ। ਸੋ ਇਸੇ ਤਰ੍ਹਾਂ ਜਿਹੜੀ ਬ੍ਰਿਟਿਸ਼ ਮੋਨਾਰਕੀ ਹੈ, ਬਾਦਸ਼ਾਹ ਦਾ ਸਿਸਟਮ ਹੈ, ਉਸ ਦੀ ਜਸਟੀਫਿਕੇਸ਼ਨ ਹੀ ਨਹੀਂ, ਅੱਜ ਵੀ ਰਾਣੀ ਜਿਹੜੀ ਕਿ 1947 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਔਰ ਅੱਜ ਖਬਰ ਇਸ ਲਈ ਹੈ ਕਿ ਮੌਜੂਦਾ ਰਾਣੀ ਕੁਈਨ ਐਲਿਜ਼ਾਬੈਥ II ਜਿਹਦਾ ਵਿਆਹ ਪ੍ਰਿੰਸ ਫਿਲਿਪ ਦੇ ਨਾਲ 1947 ਦੇ ਵਿੱਚ ਹੋਇਆ ਸੀ, 74 ਸਾਲ ਦੀ ਜਿਹੜੀ ਹੈ ਉਹਨਾਂ ਦੀ ਲਗਭਗ ਸਾਂਝ ਨਿਭੀ ਵਿਆਹੁਤਾ ਜੀਵਨ ਦੀ, ਔਰ ਹੁਣ ਜਿਹੜਾ ਅੱਜ ਉਸ ਪ੍ਰਿੰਸ ਫਿਲਿਪ ਦਾ, ਜਿਸ ਨੂੰ ਡਿਊਕ ਆਫ ਐਡਿਨਬਰਗ ਕਰਕੇ ਜਾਣਿਆ ਜਾਂਦਾ ਸੀ, 99 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋਈ। ਔਰ ਜ਼ਾਹਰ ਹੈ ਕਿ ਦੁਨੀਆ ਭਰ 'ਚੋਂ ਅਫਸੋਸ ਦੇ ਸੁਨੇਹੇ ਨੇ ਹਰ ਪਾਸੇ ਇਸ ਨੂੰ ਲੈ ਕੇ। ਹਾਲਾਂ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ 99 ਸਾਲ ਦੀ ਉਮਰ ਵਾਲਾ ਡਿਊਕ ਵਨਸ ਇਨ ਏ ਵਾਈਲ ਕੰਟਰੋਵਰਸੀ 'ਚ ਵੀ ਰਿਹਾ, ਔਰ ਜਦੋਂ ਤੁਸੀਂ ਉਹਨਾਂ ਦੀ ਰਵਾਇਤ ਔਰ ਉਹ ਕਿੰਗਸ਼ਿਪ ਵਾਲੀ ਗੱਲ ਦੇਖਦੇ ਹੋ ਕਿ ਵੀ ਕਿਵੇਂ ਉਹ ਇੱਕ ਕਦਮ ਪਿੱਛੇ ਹੀ ਤੁਰਦਾ ਸੀ। ਹਾਲਾਂਕਿ ਜਿਹੜਾ ਉਹਦਾ ਲਾਸਟ ਇੰਟਰਵਿਊ ਵੀ BBC 'ਤੇ ਆਇਆ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੁੱਲ ਜ਼ਿੰਦਗੀ ਉਹਦੀ ਉਦੋਂ ਹੀ ਸ਼ੁਰੂ ਹੁੰਦੀ ਹੈ ਰਾਇਲਟੀ, ਹਾਲਾਂ ਉਹਦਾ ਆਪਣਾ ਸਬੰਧ ਉਹ ਗ੍ਰੀਕ ਪ੍ਰਿੰਸ ਸੀ ਔਰ ਕੋਈ ਅਨਨੋਨ ਨਹੀਂ ਸੀ ਬ੍ਰਿਟਿਸ਼ ਫੈਮਿਲੀ ਨੂੰ ਵਿਆਹ ਤੋਂ ਪਹਿਲਾਂ, ਕਿਉਂਕਿ ਇਹ ਜਦੋਂ ਤੁਸੀਂ ਡਿਕਸ਼ਨਰੀ ਦੇ ਵਿੱਚ ਫਸਟ ਕਜ਼ਨ ਦੇਖੋ, ਸੈਕੰਡ ਕਜ਼ਨ, ਥਰਡ ਕਜ਼ਨ, ਤੇ ਇਹ ਵਿਆਹ ਇਨਫੈਕਟ ਥਰਡ ਕਜ਼ਨ ਨਾਲ ਹੋਇਆ ਸੀ। ਔਰ ਥਰਡ ਕਜ਼ਨ ਦਾ ਕ੍ਰਾਈਟੇਰੀਆ ਇਹੀ ਹੈ ਕਿ ਫਸਟ ਕਜ਼ਨ ਤਾਂ ਉਹੀ ਨੇ ਜਿਹੜੇ ਤੁਹਾਡੇ ਪੇਰੈਂਟਸ ਦੇ ਲੈਵਲ ਦੇ ਉੱਤੇ, ਜਿਹਨੂੰ ਅਸੀਂ ਚਾਚੇ ਤਾਇਆਂ ਦੇ ਪੁੱਤਰ ਕਹਿੰਦੇ ਆ, ਉਹ ਪੁੱਤਰ ਧੀਆਂ, ਉਹ ਸਾਡੇ ਫਸਟ ਕਜ਼ਨ ਹੁੰਦੇ ਨੇ। ਉਸ ਤੋਂ ਜਿਹੜੀ ਇੱਕ ਜਨਰੇਸ਼ਨ ਪਹਿਲਾਂ ਸੀ ਦਾਦਾ ਦਾਦੀ ਵਾਲੇ, ਉਹ ਸੈਕੰਡ ਕਜ਼ਨ ਹੁੰਦੇ ਨੇ, ਤੇ ਜਿਹੜੇ ਪਰਦਾਦਾ ਪਰਦਾਦੀ ਨਾਲ ਜਿੱਥੇ ਤੁਹਾਡੀ ਐਨਸੈਸਟਰੀ ਜੁੜੇ ਉਹਨੂੰ ਇਹ ਥਰਡ ਕਜ਼ਨ ਕਹਿੰਦੇ ਨੇ। ਸੋ ਇਹ ਮੌਜੂਦਾ ਕੁਈਨ ਐਲਿਜ਼ਾਬੈਥ II ਔਰ ਫਿਲਿਪ ਇਹ ਥਰਡ ਕਜ਼ਨ ਸੀ, ਔਰ ਇਹ ਗੱਲ ਇੰਪੋਰਟੈਂਟ ਹੈ ਸਮਝਣ ਦੇ ਲਈ ਕਿ ਕਿਵੇਂ ਇਹ ਜਿਹੜਾ, ਔਰ ਇਹੀ ਨਹੀਂ ਜੇ ਹੁਣ ਬੇਸ਼ੱਕ ਰਸ਼ੀਆ ਨੂੰ ਜਿਹੜਾ ਈਵਲ ਐਮਪਾਇਰ ਔਰ ਬਾਅਦ 'ਚ ਬ੍ਰਿਟਨ ਜਿਹੜਾ ਉਹ ਅਮਰੀਕਾ ਦੇ ਨਾਲ ਸੀ ਕਰਨੀ, ਲੇਕਿਨ ਇੱਕ ਜ਼ਮਾਨਾ ਸੀ ਕਿ ਸਾਰੇ ਹੀ ਜਿਹੜੇ ਰਸ਼ੀਅਨ ਜ਼ਾਰ ਸੀ ਇਹ ਵੀ ਐਂਗਲੋ ਸੈਕਸੀਅਨ, ਸਾਰੀਆਂ ਰਾਇਲ ਫੈਮਲੀਜ਼ ਇੱਕ ਦੂਸਰੇ ਦੇ ਨਾਲ ਕਰਕੇ ਦੁਨੀਆ ਨੂੰ ਇਹਨਾਂ ਨੇ ਜਿਹੜਾ ਉਹ ਕਿਸ ਕਿਸਮ ਦਾ ਜ਼ਰਗਮਾਲ ਬਣਾਇਆ ਹੋਇਆ ਸੀ। ਪਰ ਇੱਕ ਡਿਫਰੈਂਟ ਇਸ਼ੂ ਹੈ ਜੇ ਅਸੀਂ ਕੋਈ ਮੋਨਾਰਕੀ ਨੂੰ ਭੰਨਣਾ ਨਹੀਂ ਹੈ। ਔਰ ਰੂਲ ਵੀ ਜਦੋਂ ਹੁਣ ਬਾਦਸ਼ਾਹ ਦੀ ਗੱਲ ਹੁੰਦੀ ਹੈ, ਬੇਸ਼ੱਕ ਬਾਦਸ਼ਾਹਤ ਅਸੀਂ ਤਾਂ ਇਹੀ ਮੰਨਦੇ ਹਾਂ ਜਿਹੜਾ ਸਾਡਾ ਈਮਾਨ ਹੈ ਔਰ ਹਰ ਰੱਬ ਦੇ ਵਿੱਚ ਯਕੀਨ ਕਰਨ ਵਾਲੇ ਦਾ ਕਿ ਕਉ ਕਿਸੇ ਕੋ ਰਾਜ ਨਾ ਦੇ, ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਿ ਅਲਟੀਮੇਟ ਜਿਹੜਾ ਕਿੰਗ ਹੈ, ਬਾਦਸ਼ਾਹ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਉਹ ਤਾਂ ਰੱਬ ਹੈ। ਕਉ ਹਰ ਸਮਾਨ ਨਹੀਂ ਰਾਜਾ, ਕੋਈ ਰੱਬ ਵਰਗਾ ਰਾਜਾ ਨਹੀਂ। ਇਹ ਜਿਹੜੇ ਦੂਜੇ ਦੁਨਿਆਵੀ ਰਾਜੇ ਨੇ ਇਹ ਤਾਂ ਦਿਵਸ ਚਾਰ ਕੇ 4 ਦਿਨਾਂ ਦੇ ਪ੍ਰਾਹੁਣੇ ਨੇ, ਇਹ ਤਾਂ ਐਵੇਂ ਝੂਠਾ ਇਹਨਾਂ ਨੇ ਆਪਣੀ ਪੋਪਲੀਲਾ ਬਣਾਈ ਹੋਈ ਹੈ। ਪਰ ਪੋਪਲੀਲਾ ਤਾਂ ਚੱਲਦੀ ਹੈ, ਜੋ ਰਾਜੇ ਚਾਹਣ ਜਿਹਨੂੰ ਮਰਜ਼ੀ। ਔਰ ਜੇ ਹੁਣ ਅਸੀਂ ਈਵਨ ਮਜ਼ਹਬ ਦੇ ਹਵਾਲੇ ਨਾਲ ਗੱਲ ਕਰੀਏ ਕਿ ਇਸੇ ਹੀ ਬਾਦਸ਼ਾਹ ਦਾ ਇੱਕ ਬਾਦਸ਼ਾਹ ਜਿਹੜਾ ਕਿ ਆਪਣੀ ਜਿਹੜੀ ਹੈ ਕੁਈਨ ਨੂੰ ਡਾਈਵੋਰਸ ਕਰਨਾ ਚਾਹੁੰਦਾ ਸੀ, ਇਹ ਸਾਰੇ ਕੈਥੋਲਿਕ ਹੀ ਸੀ, ਤੇ ਹੁਣ ਕੈਥੋਲਿਕਸ ਦੇ ਮੁਤਾਬਕ ਜਿਹੜਾ ਬਹਿਸ਼ਤ ਦੇ ਵਿੱਚ ਹੀ, ਸਵਰਗ ਦੇ ਵਿੱਚ ਹੀ ਰਿਸ਼ਤੇ ਬਣਦੇ ਨੇ, ਡਾਈਵੋਰਸ ਹੋ ਹੀ ਨਹੀਂ ਸਕਦਾ। ਔਰ ਉਹਨੇ ਕਿਹਾ, ਪੋਪ ਨੇ ਉਹਨੇ 2-3 ਵਾਰ ਰਿਕੁਐਸਟ ਕੀਤੀ ਕਿ ਮੈਂ ਦੂਜਾ ਵਿਆਹ ਕਰਨਾ ਚਾਹੁੰਦਾ, ਇਹਨੂੰ ਛੱਡਣਾ ਚਾਹੁੰਦਾ। ਉਹਨੇ ਕਿਹਾ ਵੀ ਨਹੀਂ, ਇਹ ਤਾਂ ਸਿਨ ਹੈ, ਸਿਨ ਦੀ ਕੁਆਲਿਟੀ ਚਾਹੁੰਦਾ। ਉਹਨੇ ਕਿਹਾ ਖਸਮਾਂ ਨੂੰ ਖਾ। ਉਹਨੇ ਆਪਣਾ ਹੀ ਚਰਚ ਸ਼ੁਰੂ ਕਰ ਲਿਆ, ਆਪ ਹੀ ਉਹ ਜਿਹੜਾ ਬਣ ਗਿਆ ਚਰਚ ਆਫ ਇੰਗਲੈਂਡ ਜਿਹਨੂੰ ਕਿਹਾ ਜਾਂਦਾ ਹੈ। ਔਰ ਜਿਹੜੀ
ਕੁਈਨ ਹੈ ਅੱਜ ਜਿਹੜੀ ਰੂਲਰ ਹੈ, ਬਾਦਸ਼ਾਹ ਹੈ, ਉਹ ਚਰਚ ਆਫ ਇੰਗਲੈਂਡ ਦੀ ਹੈੱਡ ਵੀ ਹੈ। ਔਰ ਇਹ ਵੀ ਔਰ ਉਦੋਂ ਤੋਂ ਹੀ ਜਿਹਨੇ ਬਗਾਵਤ ਕਰਕੇ ਆਪੇ ਹੀ ਵਿਆਹ ਕੀਤਾ, ਉਸ ਤੋਂ ਬਾਅਦ ਫਿਰ ਜਿੰਨੇ ਬਾਦਸ਼ਾਹ ਬਣਦੇ ਗਏ ਉਹ ਆਟੋਮੈਟਿਕਲੀ ਪਾਵਰ ਉਹਨਾਂ ਦੇ ਕੋਲ ਕਰ ਲਈ। ਹੁਣ ਜਦੋਂ ਇਹ ਸੈਕੂਲਰਿਜ਼ਮ ਲਫ਼ਜ਼ ਵਾਲਾ ਜਿਹੜੇ ਲੋਕ ਨੇ ਇਹ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ, ਜਾਂ ਅਮਰੀਕਾ ਹੋਏ ਜਾਂ ਦੂਜਾ ਵੀ, ਕਿ ਚਰਚ ਐਂਡ ਸਟੇਟ ਸੈਪਰੇਟ ਹੈ। ਪਰ ਜਿਹੜੀ ਆਪਣੇ ਆਪ ਨੂੰ ਮੈਗਨਾ ਕਾਰਟਾ ਦੇਣ ਵਾਲੀ ਸੁਸਾਇਟੀ ਜਾਂ ਮਦਰ ਆਫ ਡੈਮੋਕਰੇਸੀਜ਼ ਕਹਿਣ ਵਾਲੀ ਬ੍ਰਿਟਿਸ਼ ਅੰਪਾਇਰ ਜਾਂ ਯੂਕੇ ਹੈ, ਉਹਨਾਂ ਦੇ ਵਿੱਚ ਤਾਂ ਉਹੀ ਤੁਹਾਡਾ ਕਿੰਗ ਵੀ ਹੈ ਜਾਂ ਕੁਈਨ ਹੈ ਅੱਜ, ਉਹੀ ਤੁਹਾਡੇ ਮਜ਼ਹਬ ਦਾ ਹੈੱਡ ਵੀ ਹੈ। ਵੀ ਪਹਿਲਾਂ ਤੁਸੀਂ ਆਪ ਤਾਂ ਸੈਪਰੇਟ ਕਰੋ, ਬਾਦਸ਼ਾਹ ਤੋਂ ਖਹਿੜਾ ਛਡਾਓ ਜਾਂ ਦੂਜਾ ਕਰੋ। ਪਰ ਉਹਨੂੰ ਅੱਜ ਵੀ ਇਹ ਡਿਬੇਟ ਰਹਿੰਦੀ ਹੈ ਬ੍ਰਿਟਨ ਦੀ ਸੁਸਾਇਟੀ 'ਚ। ਕਾਫੀ ਵੱਡਾ ਤਬਕਾ ਕ੍ਰਿਟਿਸਾਈਜ਼ ਵੀ ਕਰਦਾ ਹੈ। ਲੇਟਲੀ ਪ੍ਰਿੰਸ ਜਿਹੜਾ ਹੈਰੀ ਔਰ ਮੇਗਨ ਨੂੰ ਲੈ ਕੇ ਜੋ ਹਾਲਾਤ ਬਣੇ, ਓਪਰਾ ਵਿਨਫਰੇ ਨੇ ਇੰਟਰਵਿਊ ਕੀਤਾ, ਕਿਵੇਂ ਜਲੂਸ ਕੱਢਿਆ ਹੈ, ਔਰ ਇਸ ਸਾਰੇ ਦੇ ਔਰ ਅੰਦਰ ਜਿੱਥੇ ਪੈਲੇਸ ਹੈ, ਪੈਲੇਸ ਇੰਟਰੀਗ ਵੀ ਹੈ ਕਿ ਕੁਛ ਅੰਦਰ ਚੱਲਦਾ ਹੈ, ਪਰ ਬਾਹਰ ਜਿਹੜਾ ਬਾਦਸ਼ਾਹ ਦਾ ਚਿਹਰਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਸੁਰਖ ਦਿਖਾਇਆ ਜਾਂਦਾ ਹੈ ਕਿ ਵੀ ਬਿਲਕੁਲ ਐਨ ਸਭ ਖੁਸ਼ੀ ਸਭ ਦੂਸਰਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਈਨ ਐਲਿਜ਼ਾਬੈਥ II ਇਹ ਆਪਣੇ ਆਪ ਦੇ ਵਿੱਚ ਗ੍ਰੇਸਫੁਲੀ ਉਹਨੇ ਆਪਣਾ ਰੋਲ 74-75 ਸਾਲ, ਔਰ ਅਜੇ ਵੀ ਉਹਦਾ ਤਾਂ ਆਪਣਾ ਮੁੰਡਾ ਬੁੱਢਾ ਹੋ ਗਿਆ ਪਰ ਉਹ ਅਜੇ ਤਾਜ ਛੱਡਣ ਦਾ ਨਾਂ ਨਹੀਂ ਲੈਂਦੇ। ਔਰ ਨਾ ਹੀ ਜਿਹੜਾ ਹੈ ਕਿ ਵੀ ਹੁਣ ਇਹ ਵੀ ਇਹਨੇ ਵੀ 74 ਸਾਲ ਗੁਜ਼ਾਰੇ ਉਸ ਦਾ ਸੈਕੰਡ ਫਿਡਲ ਬਣ ਕੇ। ਲੇਕਿਨ ਫਿਰ ਵੀ ਇਸ ਪ੍ਰਿੰਸ ਨੂੰ ਕਾਫੀ ਪੋਜ਼ਿਟਿਵਲੀ ਕਮੈਂਟ ਸਾਰੇ ਪਾਸੇ ਨੇ ਕਿ ਭਾਈ ਉਸ ਨੇ ਡਿਊਕ ਆਫ ਐਡਿਨਬਰਗ ਫਿਲਿਪ ਨੇ ਚੰਗਾ ਰੋਲ ਅਦਾ ਕੀਤਾ। ਘਰੇਲੂ ਜਿਹੜੀਆਂ ਸਮੱਸਿਆਵਾਂ ਵੀ ਸੀ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਬਿਮਾਰ ਸੀ ਪਿਛਲੇ ਕੁਛ ਪੀਰੀਅਡ ਤੋਂ, ਕਿ ਜੇ ਉਹ ਤੰਦਰੁਸਤ ਹੁੰਦਾ ਤੇ ਜਿਹੜਾ ਮੇਗਨ ਔਰ ਉਹਦਾ ਹੈਰੀ ਦਾ ਜਿਹੜਾ ਰੌਲਾ ਹੈ ਉਹ ਵੀ ਨਹੀਂ ਸੀ ਇੰਨਾ ਪੈਣਾ। ਕਾਫੀ ਇਹਨਾਂ ਦਾ ਜਲੂਸ ਨਿਕਲਦਾ ਹੈ, ਲੇਕਿਨ ਚਲੋ ਉਹਦੇ 'ਚੋਂ ਜਿਹੜੇ ਟੈਬਲੋਇਡ ਨੇ, ਮੀਡੀਆ, ਉਹਨਾਂ ਨੂੰ ਜੂਸੀ ਸਟੱਫ ਵੀ ਮਿਲ ਜਾਂਦਾ ਖਬਰਾਂ ਖੁਬਰਾਂ ਦੇਣ ਦਾ। ਪਰ ਇੰਨੀ ਕੁ ਅੱਜ ਖਬਰ ਸੀ ਸਾਰੇ ਪਾਸੇ ਕਿ ਇਹਨੂੰ ਮੈਂ ਇਗਨੋਰ ਨਹੀਂ ਸੀ ਕਰਨਾ ਚਾਹੁੰਦਾ ਕਿ ਭਾਈ ਇਹ ਵੀ ਦੱਸ ਦਈਏ ਕਿ ਭਾਈ ਇੰਨੇ ਭਾਰੀ ਬਾਦਸ਼ਾਹ 75 ਸਾਲ ਜਿਹੜਾ ਰਾਣੀ ਦਾ ਰਾਜਾ ਰਿਹਾ, ਰਾਣੀ ਤਾਂ ਮੁਲਕ ਦੀ ਹੈ ਪਰ ਉਹਦਾ ਰਾਜਾ ਤਾਂ ਉਹੀ ਹੈ ਨਾ। ਔਰ ਉਹਨੇ ਜਿਹੜੀ ਜਦੋਂ 50th ਐਨੀਵਰਸਰੀ ਦੇ ਵੇਲੇ ਵੀ ਔਰ ਪਿੱਛੇ ਜੇ ਉਸ ਦੀ ਇੱਕ 50th ਐਨੀਵਰਸਰੀ ਇਹਨਾਂ ਦੇ ਵਿਆਹ ਦੀ 1997 'ਚ ਸੀ, ਔਰ ਉਦੋਂ ਕੁਈਨ ਨੇ ਕਿਹਾ ਸੀ ਹੀ ਹੈਜ਼ ਕੁਆਇਟ ਸਿੰਪਲੀ ਬੀਨ ਮਾਈ ਸਟਰੈਂਥ ਐਂਡ ਸਟੇ ਆਲ ਦੀਜ਼ ਈਅਰਸ। ਪਰਸਨਲ ਟ੍ਰਿਬਿਊਟ। ਹਾਲਾਂਕਿ ਇਹ ਜਿਹੜੇ ਰਾਜੇ ਰਾਣੀਆਂ ਨੇ ਇਹ ਤਾਂ ਆਪਣਾ ਦਸਤਾਨਾ ਵੀ ਆਪਣੇ ਹੱਥ ਵੀ ਨਹੀਂ ਦੇਖਣ ਦਿੰਦੇ, ਉਹ ਤੋਂ ਵੀ ਦਸਤਾਨੇ ਚੜਾਏ ਹੁੰਦੇ ਨੇ ਜਦੋਂ ਕਿਸੇ ਨਾਲ ਹੱਥ ਵੀ ਮਿਲਾਉਣਾ। ਪਰ ਇਹ ਪਰਸਨਲ ਟ੍ਰਿਬਿਊਟ ਸੀ ਕਿ ਉਹਨੇ ਕਿਹਾ ਕਿ ਵੀ ਜਿਹੜਾ ਇਹ ਆਈ ਐਂਡ ਹਿਜ਼ ਹੋਲ ਫੈਮਿਲੀ ਐਂਡ ਦਿਸ ਐਂਡ ਮੈਨੀ ਅਦਰ ਕੰਟਰੀਜ਼ ਓ ਹਿਮ ਏ ਡੈਟ ਗ੍ਰੇਟਰ ਦੈਨ ਹੀ ਵੁੱਡ ਐਵਰ ਕਲੇਮ ਔਰ ਵੀ ਸ਼ੈਲ ਐਵਰ ਨੋ। ਔਰ ਇਸ ਕਪਲ ਦੇ 4 ਬੱਚੇ, ਚਾਰਲਸ ਵੱਡਾ ਪ੍ਰਿੰਸ ਆਫ ਵੇਲਸ, ਇਹ 1948 'ਚ ਪੈਦਾ ਹੋਇਆ, ਪ੍ਰਿੰਸ ਐਨੀ 1950 'ਚ ਪੈਦਾ ਹੋਈ, ਪ੍ਰਿੰਸ ਐਂਡਰਿਊ 1960 'ਚ ਪੈਦਾ ਹੋਇਆ, ਪ੍ਰਿੰਸ ਐਡਵਰਡ 1964 'ਚ। ਔਰ ਇਹ ਜਿਹੜੇ ਇਹਨਾਂ 'ਚ ਵੀ ਜਿਹੜੇ 4 ਪੁੱਤਰ ਨੇ ਉਹਨਾਂ ਦੇ 3 ਦਾ ਐਂਡ ਜਿਹੜਾ ਵਿਆਹਾਂ ਦਾ ਉਹ ਡਾਈਵੋਰਸ ਦੇ ਵਿੱਚ ਹੋਇਆ। ਬਟ ਗ੍ਰੇਟ ਇਜ਼ ਦਾ ਕਿੰਗ, ਗ੍ਰੇਟ ਇਜ਼ ਦਾ ਕੁਈਨ। ਸਾਨੂੰ ਕੋਈ ਹੱਕ ਥੋੜ੍ਹੀ ਹੈ ਕਿਉਂਕਿ ਕਿੰਗ ਔਰ ਕਿੰਗ ਹੁੰਦੇ ਨੇ। ਲੇਕਿਨ ਅਸੀਂ ਇਹ ਵੀ ਯਕੀਨ ਕਰਦੇ ਹਾਂ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ न जात बिचारे इते पे तो कहाँ पे भूपत अंत को नांगे ही पाए पधारे। कि भारियां भारियां बावां वाले राजे मतलब एलमाइटी किंग्स जिन्हां दी किन्नी रियाया सी। ਹੁਣ ਤੁਸੀਂ 1947 ਚ ਜਦੋਂ ਇਹਨਾਂ ਦਾ ਵਿਆਹ ਹੋਇਆ, ਜੇ ਨਵਾਂ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ, ਉਸ ਤੋਂ ਅਗਲੇ 10 ਸਾਲ 'ਚ 60 ਅੱਡ ਮੁਲਕ ਬਣੇ ਨੇ। ਕਿੰਨੀ ਪਾਵਰਫੁਲ ਜਿਹੜੀ ਹੈ ਉਹ ਬ੍ਰਿਟਿਸ਼ ਐਮਪਾਇਰ ਦੀ ਧਾਕ ਸੀ 4 ਚਫੇਰੇ ਜਦੋਂ ਪ੍ਰਿੰਸ ਫਿਲਿਪ ਜਿਹੜਾ ਹੈ ਉਹ ਆਇਆ ਉਹਨਾਂ ਦੇ ਉਸ ਰਾਣੀ ਦਾ ਰਾਜਾ ਬਣਿਆ। ਲੇਕਿਨ ਇਹਨਾਂ 74 ਸਾਲਾਂ 'ਚ ਅੱਜ ਯੂਕੇ ਦਾ ਕੀ ਹਾਲ ਹੈ, ਉਹਨਾਂ ਤੋਂ ਆਪਣਾ ਹੀ ਜਿਹੜਾ ਕੋਵਿਡ-19 ਇਹੀ ਇੰਨਾ ਕੁ ਇਹਨਾਂ ਦਾ ਸਿਸਟਮ ਕਲੈਪਸ ਹੋਇਆ, ਹੈਲਥ ਦਾ ਹੋਏ ਅਦਰ ਵੇ ਥਰਡ ਰੇਟ ਪਾਵਰ ਹੈ। ਸੋ ਇਹੀ ਹੈ ਕਿ ਵੀ ਇਹ ਜਿਹੜੇ ਵੱਡੇ ਵੱਡੇ ਅਲਮਾਈਟੀ ਬਾਦਸ਼ਾਹ ਹੁੰਦੇ ਨੇ ਇਹ 4 ਦਿਨਾਂ ਦੇ ਨੇ, ਝੂਠੇ ਕਰਤ ਦਿਵਾਜਾ ਚੱਲਦਾ ਚਲੇ ਜਾਂਦੇ ਨੇ। ਪਰ ਫਿਰ ਵੀ ਸਾਡੀ ਹਿਊਮਨ ਰੇਸ ਦੀ ਦਿਲਚਸਪੀ ਹਮੇਸ਼ਾ ਹੀ ਰਹੀ ਹੈ ਬਾਦਸ਼ਾਹਾਂ 'ਚ। ਔਰ ਅੱਜ ਜਦੋਂ ਇਹ ਖਬਰ ਸੀ, ਇਹ ਖਬਰ ਸਾਈਮਲਟੇਨੀਅਸਲੀ ਮੈਂ ਦੇਖ ਰਿਹਾ ਸੀ ਕਿ ਇਜਿਪਟ ਦੇ ਵਿੱਚ
ਖੁਦਾਈ ਦੇ ਦੌਰਾਨ ਇੱਕ ਸ਼ਹਿਰ ਮਿਲਿਆ ਥੱਲੋਂ ਜਿਹੜਾ 3000 ਸਾਲ ਪੁਰਾਣਾ ਔਰ ਉਸ ਦੇ ਵਿੱਚੋਂ ਉਹਦੇ ਤੇ ਫਰਦਰ ਸਟੱਡੀ ਜਿਹੜੇ ਨੇ ਆਰਕੀਓਲੋਜਿਸਟ ਕਰਨਗੇ ਵੀ ਕੀ ਹੈ। ਸੋ ਮੈਂ ਇਹ ਦੋਨੋਂ ਖਬਰਾਂ ਮੈਂ ਸਾਈਮਲਟੇਨਸਲੀ ਦੇਖ ਰਿਹਾ ਸੀ। ਮੈਂ ਕਿਹਾ ਵੀ ਕਿਸ ਕਿਸਮ ਦੀਆਂ ਬਾਦਸ਼ਾਹਤ, ਅੱਜ ਵੀ ਤੁਸੀਂ ਪਿਰਾਮਿਡ ਦੇਖੋ ਇਜਿਪਟ ਦੇ, ਉਹ ਫੈਰੋਨ ਦੇਖੋ, ਪੰਜਾਬੀ ਜਾਂ ਉਰਦੂ ਦੇ ਵਿੱਚ ਤਾਂ ਜਿਹੜਾ ਕੋਈ ਬੜਾ ਹੰਕਾਰਿਆ ਹੁੰਦਾ ਹੈ ਉਹਨੂੰ ਅਸੀਂ ਫਿਰੌਨੀਅਤ ਕਹਿੰਦੇ ਹਾਂ, ਫਿਰੌਨ ਤੋਂ ਆਇਆ। ਕਿਉਂ ਜੇ ਲੋਕ ਸੀ, ਉਹ ਕਿੰਨੇ ਪਾਵਰਫੁਲ, ਉਹ ਸਮਝਦੇ ਸੀ ਕਿ ਵੀ ਸਾਡੇ ਨਾਲ ਹੀ ਕੁੱਲ ਦੁਨੀਆ ਹੈ, ਸਾਡਾ ਹੁਕਮ ਹੀ ਜਿਹੜਾ ਹੈ ਉਹ ਇਸ ਦੁਨੀਆ ਦੇ ਉੱਤੇ ਚੱਲਦਾ ਹੈ। ਬੇਸ਼ੱਕ ਹੁਣ ਯੂਕੇ ਤੱਕ ਪਹੁੰਚਦੇ ਹਾਂ ਤਾਂ ਇਹ ਸਿੰਬੋਲਿਕ ਹੀ ਰਹਿ ਗਏ ਕਿੰਗ ਕੁਈਨ, ਪਰ ਇਹ ਜਿਹੜਾ ਅਜੇ ਵੀ ਕੁਈਨ ਤਾਂ ਕੁਈਨ ਹੈ ਵੀ, ਔਰ ਇਹ ਜਿਹੜਾ ਪ੍ਰਿੰਸ ਫਿਲਿਪ ਪ੍ਰਿੰਸ ਹੀ ਹੈ। ਸੋ ਕੁੱਲ ਮਿਲਾ ਕੇ ਇਹ ਸਾਨੂੰ ਇਸ ਹਕੀਕਤ ਵੱਲ ਜੇ ਮੋੜ ਦੇਣ ਇਹ ਖਬਰਾਂ, ਇਹ ਯਾਦਾਂ ਕਿ ਅਲਟੀਮੇਟਲੀ ਕੋਈ ਵੀ ਨਾ ਕੋਈ ਰਹਿਸੀ ਰਾਜਾ ਰਾਣਾ, ਕਿ ਕੋਈ ਰਾਜਾ ਹੋਏ ਰਾਣਾ ਹੋਏ, ਰਾਜਾ ਰੰਕ ਬਰਾਬਰੀ, ਇਹ ਬਰਾਬਰ ਹੀ ਨੇ। ਜਦੋਂ ਮੌਤ ਦਾ ਫਰਿਸ਼ਤਾ ਆਉਂਦਾ ਹੈ ਤੇ ਫਿਰ ਉਹ ਰਾਜਾ ਵੀ ਉਸ ਦੇ ਸਾਹਮਣੇ ਡਿੱਗ ਪੈਂਦਾ ਹੈ, ਰੰਕ ਵੀ ਡਿੱਗ ਪੈਂਦਾ ਹੈ। ਔਰ ਹੁਣ ਅਸੀਂ ਆਪਣੇ ਤੁਸੀਂ ਬੜਾ ਦਿਲਚਸਪ ਫਰੇਜ਼, ਵੈਸੇ ਉਹਦੀਆਂ ਨੁਆਂਸਿਸ ਬੜੀਆਂ ਖਤਰਨਾਕ ਹੈ ਜਿਹੜਾ ਤੁਸੀਂ ਇਸਤੇਮਾਲ ਕੀਤਾ ਹੈ ਕਿ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਗਈ। ਹੁਣ ਇਹ ਇਸ ਦੀ ਵੈਸੇ ਹੋਇਆ ਇਵੇਂ ਹੀ ਹੋਏਗਾ। ਹੁਣ ਤਾਂ ਚਲੋ ਘਰਾਂ ਦੇ ਵਿੱਚ ਗੈਸ ਹੈ, ਅੱਗ ਬਹੁਤ ਸਾਰੀ। ਹੁਣ ਦੀ ਜਨਰੇਸ਼ਨ ਨੂੰ ਕਹੋ ਕਿ ਜੀ ਗੁਆਂਢ 'ਚ ਕੋਈ ਅੱਗ ਮੰਗਣ ਜਾਂਦਾ ਸੀ ਤਾਂ ਉਹਨਾਂ ਨੂੰ ਸਮਝ ਨਹੀਂ ਆਏਗੀ ਕਿ ਅੱਗ ਕਿਵੇਂ ਆਉਂਦੀ ਹੈ। ਸੋ ਇਹ ਉਹ ਜ਼ਮਾਨਾ ਸੀ ਕਿ ਜਦੋਂ ਇਹ ਤਾਂ ਅੰਗਰੇਜ਼ ਲਿਆਏ ਮਾਚਿਸ, ਔਰ ਇਹ ਗਾਲਬ ਨੇ ਕਿਤੇ ਆਪਣੇ ਇੱਕ ਸ਼ੇਅਰ 'ਚ ਕਿਹਾ ਹੈ, ਕਿਉਂਕਿ ਗਾਲਬ ਬਹਾਦਰ ਸ਼ਾਹ ਜ਼ਫਰ ਤੋਂ ਬਾਅਦ ਅੰਗਰੇਜ਼ੀ ਰਾਜ ਵੇਲੇ ਵੀ ਜਿਉਂਦਾ ਰਿਹਾ। ਅਜੀਬ ਕੌਮ ਹੈ ਕਹਿੰਦਾ, ਅਜੀਬ ਨਸਲ ਫਰੰਗੀ ਜਿਹੜੇ ਆਤਿਸ਼ को जेब में लिए फिरते हैं। ਹੁਣ ਮਾਚਿਸ ਜੇਬ 'ਚ ਆ ਕੇ ਅੱਗ ਜੇਬ 'ਚ ਪਾਈ ਹੋਈ ਹੈ। ਸੋ ਜ਼ਾਹਿਰ ਹੈ ਵੀ ਉਹਨਾਂ ਜ਼ਮਾਨਿਆਂ 'ਚ ਉਹੀ ਰਾਤ ਨੂੰ ਜਿਹੜਾ ਇੱਕ ਚੱਜੀਆਂ ਬੀਬੀਆਂ ਦੇ ਗੁਣ ਮੰਨੇ ਜਾਂਦੇ ਸੀ, ਉਹਨਾਂ 'ਚ ਇਹ ਵੀ ਸੀ ਕਿ ਜਿਹਨੂੰ ਅੱਗ ਦੱਬਣੀ ਚੰਗੀ ਤਰ੍ਹਾਂ ਆਉਂਦੀ, ਰਾਤ ਚੁੱਲ੍ਹੇ ਦੇ ਵਿੱਚ ਅੱਗ ਬਾਲ ਜਦੋਂ ਬੁਝਾ ਦਿੱਤੀ, ਉਹਦੇ ਅੰਗਿਆਰ ਜਿਹੜੇ ਨੇ ਉਹ ਥੱਲੇ ਦੱਬ ਦਿੱਤੇ ਜਾਂਦੇ ਸੀ ਤਾਂ ਕਿ ਸਵੇਰ ਵੇਲੇ ਜਿਹੜਾ ਹੈ ਉਸ ਨੂੰ ਫਿਰ ਬਾਹਰ ਕੱਢ ਕੇ ਤੇ ਉਹ ਫੂਕਣੇ ਨਾਲ ਮਾਰ ਕੇ ਫਿਰ ਜਿਹੜਾ ਉਹਨੂੰ ਮਚਾਇਆ ਜਾਂਦਾ ਸੀ। ਲੇਕਿਨ ਕਈ ਵਾਰ ਇਹ ਹੁੰਦਾ ਸੀ ਕਿ ਉਹ ਜੇ ਪ੍ਰੋਪਰ ਤੁਹਾਡੇ ਕੋਲ ਟੈਕਨੀਕ ਨਹੀਂ ਹੈ, ਜਾਂ ਕਈ ਵਾਰ ਮੀਂਹ ਪੈ ਗਿਆ ਜਾਂ ਕੁਝ ਹੋਰ ਹੋ ਗਿਆ ਤੇ ਉਹ ਬੁੱਝ ਜਾਂਦੇ। ਉਹਨਾਂ ਹਾਲਾਤਾਂ 'ਚ ਫਿਰ ਉਹ ਗੁਆਂਢੀਆਂ ਤੋਂ ਅੱਗ ਮੰਗਣ ਜਾਂਦੇ ਸੀ, ਉਹ ਲੈ ਕੇ ਪਲੇਟ ਜਿਹੀ ਦੇ ਵਿੱਚ। ਹੁਣ ਹੋਇਆ ਇਵੇਂ ਹੀ ਹੋਣਾ ਹੈ ਕਿ ਭਾਈ ਇਸ ਬਹਾਨੇ ਦੇ ਨਾਲ ਜਿਹੜੀ ਵੀ ਬੀਬੀ ਅੱਗ ਮੰਗਣ ਗਈ ਗੁਆਂਢੀਆਂ ਤੇ ਹੌਲੀ ਹੌਲੀ ਉਸ ਦੇ ਘਰ ਵਾਲੇ ਤੇ ਉਹਨੇ ਹੀ ਪੱਟੂ ਪਾ ਲਿਆ ਤੇ ਅਸਲੀ ਮਾਲਕਣ ਬਾਹਰ। ਸੋ ਇੱਥੋਂ ਗੱਲ ਆਈ। ਸੋ ਇਹ ਪਰ ਗੱਲ ਇਹ ਬਿਲਕੁਲ ਢੁੱਕਦੀ ਹੈ ਕਿਉਂਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰਤਾ ਨਾਲ ਕੁਆਡ ਦੇ ਹਵਾਲੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਅਮਰੀਕਾ ਨੇ ਜਾ ਕੇ ਉੱਥੇ ਡੇਰੇ ਲਾਏ ਨੇ। ਪਹਿਲਾਂ ਤਾਂ ਅਮਰੀਕਾ, ਇੰਡੀਆ, ਆਸਟ੍ਰੇਲੀਆ ਔਰ ਜਾਪਾਨ ਇਹੀ ਸੀ, ਫਿਰ ਫਰਾਂਸ ਨੂੰ ਵੀ ਹੋਸਟ ਕਰਾ ਦਿੱਤਾ ਈਸਟਰਨ ਓਸ਼ਨ ਦੇ ਵਿੱਚ, ਉਹ ਸਾਰੇ ਦੇ ਲਈ। ਔਰ ਹੁਣ ਜੇ ਇਸ ਹਵਾਲੇ ਨਾਲ ਦੇਖੀਏ ਤੇ ਈਵਨ ਫਿਲੀਪੀਨ ਨੂੰ ਵੀ ਪ੍ਰੋਵੋਕ ਕੀਤਾ ਜਾ ਰਿਹਾ। ਫਿਲੀਪੀਨ ਦਾ ਵੀ ਅੱਜ ਸੀ ਕਿ ਜੀ ਸਾਊਥ ਚਾਈਨਾ ਸੀ ਦੇ ਵਿੱਚ, ਕਿਉਂਕਿ ਉਹਦਾ ਡਿਸਪਿਊਟ ਹੈ ਫਿਲੀਪੀਨਸ ਦਾ ਚਾਈਨਾ ਨਾਲ ਕਿ ਚਾਈਨਾ ਦੀਆਂ ਇੰਨੀਆਂ ਵੈਸਲਸ ਉੱਥੇ ਆਈਆਂ, ਇੰਨੀਆਂ ਬੋਟਸ, ਪਤਾ ਨਹੀਂ ਕਿੰਨੇ 100, ਪਰ ਕਰ ਤਾਂ ਕੁਛ ਨਹੀਂ ਸਕਦੇ। ਹੁਣ ਇਸ ਸਾਰੇ ਦੌਰੇ 'ਚ ਜਿਹੜੀ ਖਬਰ ਅੱਜ ਜਿਹੜੀ ਹੈ ਪ੍ਰਮੁਖਤਾ ਦੇ ਨਾਲ ਡਿਸਕਸ ਹੋਈ ਔਰ ਬਹੁਤ ਸਾਰੀਆਂ ਥਾਵਾਂ ਤੇ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਕਿਉਂਕਿ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਜਦੋਂ ਟਵੀਟ ਸ਼ੁਰੂ ਹੋ ਜਾਂਦੇ ਨੇ ਔਰ ਨੇਵੀ ਦੇ ਜਿਹੜੇ ਪ੍ਰਮੁੱਖ ਐਡਮਿਰਲ ਅਰੁਣ ਪ੍ਰਕਾਸ਼ ਉਹਨਾਂ ਨੇ ਟਵੀਟ ਕੀਤਾ, ਦੂਸਰਿਆਂ ਨੇ ਕੀਤਾ, ਸੋ ਇਹਨੂੰ ਫਿਰ ਦਬਾਇਆ ਨਹੀਂ ਜਾ ਸਕਿਆ। ਔਰ ਖਬਰ ਇਸ ਹਵਾਲੇ ਨਾਲ ਹੀ ਹੈ 7th ਫਲੀਟ, ਅਮਰੀਕਾ ਦਾ 7ਵਾਂ ਬੇੜਾ, ਜਿਨ੍ਹਾਂ ਨੂੰ 1971 ਦਾ ਪੀਰੀਅਡ ਥੋੜ੍ਹਾ ਬਹੁਤ ਯਾਦ ਹੈ ਕਿ ਜਦੋਂ ਭਾਰਤੀ ਫੌਜ ਨੇ ਕਿਵੇਂ ਸਿੱਧੀ ਦਖਲਅੰਦਾਜ਼ੀ ਕੀਤੀ, ਪਾਕਿਸਤਾਨ, ਮਸ਼ਰਕੀ ਪਾਕਿਸਤਾਨ ਨੂੰ ਜਿਹੜਾ ਅੱਡ ਕੀਤਾ, ਪਾਕਿਸਤਾਨ ਤੋਂ ਤੋੜਿਆ, ਬੰਗਲਾਦੇਸ਼ ਬਣਾਇਆ, ਮੁਕਤੀ ਬਾਹਿਨੀ ਦਾ ਡਰਾਮਾ ਕੀਤਾ। ਔਰ ਉਦੋਂ ਪਾਕਿਸਤਾਨ ਅਮਰੀਕਾ ਦੇ ਜਿਹੜਾ ਉਹ ਖੈਮੇ ਦੇ ਵਿੱਚ ਸੀ ਔਰ ਇਹ ਸ਼ੋਰ ਕੀਤਾ ਗਿਆ ਸੀ ਉਸ ਵੇਲੇ ਨਿਕਸਨ ਜਿਹੜੇ ਪ੍ਰੈਜ਼ੀਡੈਂਟ ਸੀ ਔਰ ਹੈਨਰੀ ਕਿਸਿੰਜਰ ਜਿਹੜਾ ਉਹ ਸੈਕਟਰੀ ਆਫ ਸਟੇਟ ਸੀ। ਹੁਣ ਉਸ ਦੌਰ ਦੇ ਵਿੱਚ ਜਿਹੜਾ ਇਹ ਗੱਲ ਸ਼ੋਰ ਕੀਤੀ ਗਈ ਸੀ
ਕਿ ਜਿਹੜਾ ਉਹ ਭਾਰਤ ਹਮਲਾ ਨਹੀਂ ਕਰੇਗਾ, ਜੇ ਕਰੇਗਾ ਤੇ ਅਮਰੀਕਾ ਜਿਹੜਾ ਉਹਦੇ 'ਚ ਮਦਦ ਕਰੇਗਾ। ਲੇਕਿਨ ਹੋਇਆ ਇਹ, ਔਰ ਇਹ ਵੀ ਸੀ ਕਿ ਜੀ ਅਮਰੀਕਾ ਦਾ 7ਵਾਂ ਬੇੜਾ, ਕਿਉਂਕਿ ਅੱਜ ਵੀ ਜਦੋਂ ਇਸ ਖਬਰ ਦੇ ਹਵਾਲੇ ਨਾਲ 7th ਫਲੀਟ ਆਇਆ ਕਿ ਬਹੁਤ ਪਾਵਰਫੁਲ ਹੈ ਅਮਰੀਕਾ ਦਾ 7th ਫਲੀਟ, ਔਰ ਇਸ ਦਾ ਨਾਮ ਵੀ USS ਜੌਨ ਪੌਲ ਜੋਨਸ ਰੱਖਿਆ ਹੋਇਆ ਕਿ ਵੀ ਉਹ ਤੁਰ ਪਿਆ, ਹੁਣ ਉੱਥੇ ਪਹੁੰਚ ਗਿਆ, ਹੁਣ ਇੱਥੇ ਪਹੁੰਚ ਗਿਆ। ਸੋ ਐਂ 14 ਦਿਨਾਂ ਦੇ ਵਿੱਚ ਜਦੋਂ ਇੰਡੀਆ ਨੇ ਬਿਲਕੁਲ ਉੱਥੇ ਢਾਕੇ ਦਾ ਜਿਹੜਾ ਉਹ ਸਰੈਂਡਰ ਲੈ ਲਿਆ ਔਰ 93,000 ਦੇ ਕਰੀਬ ਪਾਕਿਸਤਾਨੀ ਫੌਜੀ ਔਰ ਸਿਵਿਲੀਅਨ ਪ੍ਰਿਜ਼ਨਰ ਆਫ ਵਾਰ ਬਣਾ ਲਏ, ਉਦੋਂ ਕੁ ਜਾ ਕੇ ਬੇੜਾ ਉੱਥੇ ਪਹੁੰਚਿਆ। ਸੋ ਉਹਨਾਂ ਨੇ ਇੰਟਰਵੀਨ ਕੀ ਕਰਨਾ ਸੀ। ਸੋ ਕਿਤੇ ਨਾ ਕਿਤੇ ਇਹ ਅਜੇ ਬਹੁਤ ਸਾਰੀਆਂ, ਕਿਉਂਕਿ ਕੁਛ ਡਾਕੂਮੈਂਟ ਬੇਸ਼ੱਕ ਡੀਕਲਾਸੀਫਾਈ ਕੀਤੇ ਜਾਂਦੇ ਨੇ, ਕੁਛ ਦੀ ਹਕੀਕਤ ਸਾਹਮਣੇ ਨਹੀਂ ਆਉਂਦੀ ਕਿ ਕੀ ਪਾਰਟ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਇਹੀ ਨਹੀਂ ਕਿ ਪਾਕਿਸਤਾਨ ਨੂੰ ਹੁਣ ਡਿਚ ਕੀਤਾ ਹੈ, ਉਦੋਂ ਹੀ ਜਿਹੜਾ ਇਹ ਸਮਝ ਆ ਜਾਣੀ ਚਾਹੀਦੀ ਸੀ। ਔਰ ਦੁਬਾਰਾ ਜਿਸ ਕਿਸਮ ਦੀ ਫਿਰ ਉਹ ਜਿਵੇਂ ਹੁੰਦਾ ਹੈ ਕਿ ਭਾਈ ਇੱਕ ਵਾਰ ਤੁਸੀਂ ਬਚ ਗਏ, ਫਿਰ ਤੁਸੀਂ ਉੱਥੇ ਜਾ ਕੇ ਡਿੱਗੇ ਹੋ। ਹੁਣ ਇਹੀ 7th ਬੇੜਾ ਉੱਥੇ ਪਹੁੰਚਿਆ ਹੋਇਆ, ਜਿਹੜੀਆਂ ਕੁਆਡ ਦੇ ਨਾਲ ਐਕਸਾਈਜ਼ਸ ਨੇ ਉਹਦੇ 'ਚ ਵੀ, ਔਰ ਦੂਸਰੇ ਵੀ ਬਹੁਤ ਸਾਰੇ ਉਹਨਾਂ ਦੇ ਜਹਾਜ਼ ਨੇ ਜਿਹੜੇ ਲੱਗੇ ਹੋਏ ਨੇ ਕੰਮ। ਹੁਣ ਇਹ ਕਿਉਂਕਿ ਮੇਰੇ ਲਈ ਵੀ ਇਹ ਜਦੋਂ ਅਸੀਂ ਹਵਾ ਦੇ ਵਿੱਚ ਜਿਹੜੇ ਮੀਲ ਗਿਣੇ ਜਾਂਦੇ ਨੇ ਉਹਨਾਂ ਨੂੰ ਐਰੋਨੌਟੀਕਲ ਮਾਈਲਸ ਕਹਿੰਦੇ ਨੇ, ਔਰ ਜਦੋਂ ਪਾਣੀਆਂ ਦੇ ਵਿੱਚ ਮੀਲ ਗਿਣੇ ਜਾਂਦੇ ਨੇ ਉਹਨਾਂ ਨੂੰ ਨੌਟੀਕਲ ਮਾਈਲਸ ਕਹਿੰਦੇ ਨੇ, ਜਿਨ੍ਹਾਂ ਦੇ ਜਿਹੜਾ ਉਹ ਵੱਖਰਾ ਪੈਮਾਨਾ। ਅਸੀਂ ਜਦੋਂ ਧਰਤੀ ਦੇ ਉੱਤੇ ਗਿਣਦੇ ਹਾਂ ਉਹ ਮਾਈਲਸ ਡਿਫਰੈਂਟ ਹੈ। ਸੋ ਕਿਤੇ ਨਾ ਕਿਤੇ 1.5 ਗੁਣਾ ਨੌਟੀਕਲ ਮਾਈਲਸ ਜਾਂ ਐਰੋਨੌਟੀਕਲ ਮਾਈਲਸ, ਮੈਂ ਉਸ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ। ਪਰ ਇੱਕ ਜਨਰਲ ਜਿਹਾ ਜਿਹੜਾ ਇੰਟਰਨੈਸ਼ਨਲ ਲਾਅ ਦਾ ਇੱਕ ਉਹਨਾਂ ਨੇ ਆਧਾਰ ਬਣਾਇਆ ਹੋਇਆ ਹੈ ਕਿ ਜਿਹੜੇ ਵੀ ਕਿਸੇ ਮੁਲਕ ਦੀ ਹੱਦ ਦੇ ਸ਼ਾਇਦ 13 ਮੀਲ ਦੇ ਅੰਦਰ ਹੈ ਨੌਟੀਕਲ ਮਾਈਲਸ, ਉਹਦੇ 'ਚ ਉਹਨੂੰ ਜਿਹੜਾ ਉਹਦਾ ਇਮੀਡੀਏਟ ਦਾਇਰਾ ਮੰਨਿਆ ਜਾਂਦਾ ਹੈ, ਉਹਦੇ 'ਚ ਕੋਈ ਦਾਖਲ ਨਹੀਂ ਹੋ ਸਕਦਾ। ਪਰ ਇੱਕ ਉਹਨਾਂ ਨੇ ਅੱਗੋਂ ਫਰਦਰ ਜਿਹੜਾ ਸ਼ਾਇਦ 130 ਜਾਂ ਕਿੰਨੇ ਮਾਈਲਸ ਹੋਰ ਬਣਾਇਆ ਹੋਇਆ ਨੌਟੀਕਲ ਮਾਈਲਸ, ਜਿਹਨੂੰ ਜਿਹੜਾ ਇਕਨੋਮਿਕਲ ਜ਼ੋਨ ਕਿਹਾ ਜਾਂਦਾ ਹੈ। ਹੁਣ ਉਹਦੇ 'ਚ 2 ਸੈਟ ਆਫ ਲਾਜ਼ ਨੇ ਇਕਨੋਮਿਕਲ ਜ਼ੋਨ ਦੇ ਹਵਾਲੇ ਨਾਲ। ਇੰਟਰਨੈਸ਼ਨਲ ਲਾਅ ਇਸ ਦੇ ਉੱਤੇ ਜੋ ਹੈ ਉਹਨੂੰ ਅਮਰੀਕਾ ਨੇ ਰੈਟੀਫਾਈ ਨਹੀਂ ਕੀਤਾ ਹੋਇਆ, ਕਿਉਂਕਿ ਉਹਦੇ ਥੱਲੇ UN ਇੰਡੀਆ ਨੇ ਰੈਟੀਫਾਈ ਕੀਤਾ ਹੋਇਆ। ਤੇ ਜਿਹੜੇ ਆਪੋ ਆਪਣੇ ਨੇ ਡੋਮੈਸਟਿਕ ਲਾਅ ਨੇ, ਜਿਵੇਂ ਇੰਡੀਆ ਨੇ ਆਪਣਾ ਜਿਹੜਾ ਡੋਮੈਸਟਿਕ ਲਾਅ ਇਹਦੇ ਥੱਲੇ ਉਹ 130 ਨੌਟੀਕਲ ਮਾਈਲਸ ਨੇ ਜਿਹੜੇ ਜਿਹਦੇ ਥੱਲੇ ਕਿ ਉਹ ਉਹਨੂੰ ਇਕਨੋਮਿਕਲ ਜ਼ੋਨ ਗਿਣਦੇ ਨੇ। ਲੇਕਿਨ ਕਿਉਂਕਿ ਅਮਰੀਕਾ ਨੇ ਰੈਟੀਫਾਈ ਨਹੀਂ ਕੀਤਾ ਹੋਇਆ, ਅਮਰੀਕਾ ਸਿਰਫ ਉਹ 13 ਨੌਟੀਕਲ ਮਾਈਲਸ ਵਾਲੀ ਹੱਦ ਨੂੰ ਮੰਨਦਾ ਹੈ ਇੰਟਰਨੈਸ਼ਨਲ ਲਾਅ ਵਾਲੀ। ਪਰ ਉਹ ਕਹਿੰਦਾ ਜੀ ਅਸੀਂ UN ਦੇ ਜਾਂ ਦੂਸਰੇ ਨੂੰ ਤਾਂ ਮੰਨਦੇ ਨਹੀਂ, UN ਨੂੰ ਤਾਂ ਵੈਸੇ ਵੀ ਇਹ ਮਜ਼ਾਕ ਬਣਾਇਆ ਹੋਇਆ। ਹੁਣ ਇਹ ਸਾਰਾ ਇਹ ਵੇਰਵਾ ਇਸ ਲਈ ਰੈਲੇਵੈਂਟ ਹੈ ਇਸ ਸਾਰੇ ਦੇ ਵਿੱਚ ਕਿ ਅਮਰੀਕਾ ਦੇ ਇਸ 7ਵੇਂ ਬੇੜੇ ਨੇ ਅੱਜ ਉਸ ਜ਼ੋਨ ਦੇ ਵਿੱਚ ਜਿਹੜਾ ਇੰਡੀਆ ਦਾ ਇਕਨੋਮਿਕਲ ਜ਼ੋਨ ਹੈ ਔਰ 130 ਨੌਟੀਕਲ ਮਾਈਲਸ ਵੈਸਟ ਆਫ ਲਕਸ਼ਦੀਪ ਆਈਲੈਂਡ ਹੈ, ਉਹ ਜਿਹੜਾ ਉਹਦੇ 'ਚ ਐਂਟਰੀ ਮਾਰੀ। ਹੁਣ ਇਹਦੇ 'ਚ 2 ਇਸ ਮੁੱਦੇ ਦੇ ਉੱਤੇ, ਔਰ ਜਿਹੜਾ ਚਾਈਨਾ ਦੇ ਨਾਲ ਵੀ ਸਾਊਥ ਚਾਈਨਾ ਸੀ ਨੂੰ ਲੈ ਕੇ ਝਗੜਾ ਇਨਫੈਕਟ ਇਹੀ ਹੈ। ਚਾਈਨਾ ਨੇ ਆਪਣਾ ਇਸ ਦੇ ਉੱਤੇ ਉਹਦੀ ਪੋਜੀਸ਼ਨ ਹੈ ਜਾਂ ਕਾਨੂੰਨ ਹੈ ਕਿ ਤੁਸੀਂ ਉਸ ਇਕਨੋਮਿਕਲ ਜ਼ੋਨ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਮੰਨਿਆ ਹੋਇਆ ਆਪਣਾ, ਤੁਸੀਂ ਉਹਦੇ 'ਚ ਬਿਨਾਂ ਪਰਮਿਸ਼ਨ ਤੋਂ ਆ ਹੀ ਨਹੀਂ ਸਕਦੇ, ਤੁਹਾਨੂੰ ਜਦੋਂ ਤੱਕ ਅਸੀਂ ਪਰਮਿਟ ਨਹੀਂ ਕਰਦੇ। ਇੰਡੀਆ ਦਾ ਜਿਹੜਾ ਡੋਮੈਸਟਿਕ ਲਾਅ ਹੈ ਇਹਦੇ ਥੱਲੇ ਇਹ ਨਹੀਂ ਹੈ ਵੀ ਤੁਸੀਂ ਆ ਨਹੀਂ ਸਕਦੇ, ਜੇ ਤੁਸੀਂ ਆਣਾ ਤੇ ਤੁਸੀਂ ਇਨਫੋਰਮ ਕਰੋ। ਸੋ ਲਾਈਟਰ ਹੈ ਕਿ ਵੀ ਤੁਸੀਂ ਦੱਸ ਦਿਓ ਕਿ ਵੀ ਤੁਸੀਂ ਤੁਹਾਡੇ ਜਿਹੜੇ ਜਹਾਜ਼ ਨੇ ਜਾਂ ਦੂਸਰੇ ਨੇ ਉਹ ਉਸ ਏਰੀਆ ਦੇ ਵਿੱਚ ਆ ਰਹੇ ਨੇ। ਹੁਣ ਕਿਉਂਕਿ ਇੰਡੀਆ ਨੇ ਇਹੀ ਜਿਹਾ ਕਾਰਾ 2 ਸਾਲ ਪਹਿਲਾਂ ਜਦੋਂ ਚਾਈਨਾ ਦੇ ਸ਼ਿਪ ਇਸ ਇਕਨੋਮਿਕਲ ਜ਼ੋਨ 'ਚ ਆਏ ਬਿਨਾਂ ਇੰਡੀਆ ਨੇ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਕਿ ਵੀ ਅਸੀਂ ਤਾਂ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ, ਸਾਨੂੰ ਦੱਸ ਤਾਂ ਦਿਓ ਐਟਲੀਸਟ। ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਭਾਰਤ ਦਾ ਐਲਾਈ ਨਹੀਂ ਭਾਰਤ ਨੇ ਜਿਹਦੇ ਅੱਗੇ ਜਿਹਦੀ ਕੱਛ 'ਚ ਵੜ ਗਿਆ ਅਮਰੀਕਾ ਦੇ, ਹੁਣ ਅਮਰੀਕਾ ਭਾਰਤ ਦੇ ਉਸ ਇਕਨੋਮਿਕਲ ਜ਼ੋਨ ਦੇ ਵਿੱਚ 7ਵੇਂ ਬੇੜੇ ਨੂੰ ਵਾੜਦਾ ਜਿੱਥੇ ਇਨਫੋਰਮ ਹੀ ਨਹੀਂ ਕੀਤਾ ਜਾਂਦਾ ਉਹਨਾਂ ਨੂੰ। ਤੇ ਜਦੋਂ ਭਾਰਤ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਹੈ ਤੇ ਅਮਰੀਕਨ ਨੇਵੀ ਵੱਲੋਂ ਫੌਰਨ ਸਟੇਟਮੈਂਟ ਦਿੱਤੀ ਜਾਂਦੀ ਹੈ
ਕਿ ਅਸੀਂ ਕੋਈ ਕਿਸੇ ਓਬਲੀਗੇਸ਼ਨ ਦੇ ਵਿੱਚ ਨਹੀਂ ਹੈਗੇ ਇਨਫੋਰਮ ਕਰਨ ਦੀ, ਕਿਉਂਕਿ ਅਸੀਂ ਇਸ ਨੂੰ ਨਹੀਂ ਮੰਨਦੇ। ਹੁਣ ਇਸ ਗੱਲ ਨੇ ਅਜੇ ਡਿਪਲੋਮੈਟਿਕ ਕ੍ਰਾਈਸਿਸ ਤਾਂ ਨਹੀਂ ਪੈਦਾ ਕੀਤਾ, ਪਰ ਤੁਸੀਂ ਇਹ ਕਹੋ ਕਿ ਵੀ ਸੁੰਨ ਕਰ ਦਿੱਤਾ ਭਾਰਤੀ ਸਿਸਟਮ ਨੂੰ ਵੀ, ਉਹਨਾਂ ਦਾ ਮੀਡੀਆ ਵੀ ਇਹ ਕਹਿ ਰਿਹਾ ਹੈ ਕਿ ਜੀ ਇਹ, ਹਾਲਾਂਕਿ ਜੇ ਤੁਸੀਂ ਭਾਰਤੀ ਮਾਈਂਡਸੈਟ ਵੀ ਦੇਖੋ, ਉਹ ਅਮਰੀਕਾ ਦੇ ਉਹਨਾਂ ਦੀ ਪ੍ਰੋ ਸੋਵੀਅਤ ਲਾਈਨ ਇੰਨੀ ਕੁ ਰਹੀ ਹੈ 47 ਤੋਂ ਲੈ ਕੇ ਆਲਮੋਸਟ 1992-93 ਤੱਕ, ਭਾਵੇਂ ਅਲਟੀਮੇਟਲੀ ਆ ਕੇ ਅਮਰੀਕਾ 'ਚ ਹੀ ਐਂਡ ਹੁੰਦੇ ਨੇ, ਪਰ ਅਮਰੀਕਾ ਪ੍ਰਤੀ ਬੜੀ ਨਫ਼ਰਤ ਵਾਲੀ ਲਾਈਨ ਰਹਿੰਦੀ ਸੀ ਉਹਨਾਂ ਦੀ, ਕਿਉਂਕਿ ਸੋਵੀਅਤ ਯੂਨੀਅਨ ਦੇ ਗੁਣ ਗਾਉਂਦੇ ਸੀ। ਹੁਣ ਜਦੋਂ ਦਾ ਅਮਰੀਕਾ ਦੇ ਨਾਲ ਇੰਡੋ US ਨਿਊਕਲੀਅਰ ਡੀਲ ਹੋਈ ਮਨਮੋਹਨ ਸਿੰਘ ਦੇ ਵੇਲੇ, ਹੌਲੀ ਹੌਲੀ ਹੁੰਦਿਆਂ ਹੁਣ ਤਾਂ ਪੂਰੇ ਉਹਨਾਂ ਦੀ ਕੱਛ 'ਚ ਵੜ ਗਏ ਨੇ। ਹੁਣ ਤਾਂ ਜਿਵੇਂ ਰਸ਼ੀਆ ਨੇ ਜੋ ਇਹਨਾਂ ਨੂੰ ਦਿਖਾਇਆ ਤਾਰੇ, ਜ਼ਰਾ ਰਸ਼ੀਅਨ ਫਾਰਨ ਮਿਨਿਸਟਰ ਨੇ ਪਾਕਿਸਤਾਨ ਜਾ ਕੇ, ਉਹਦਾ ਵੀ ਅਸੀਂ ਇੱਕ ਸੈਗਮੈਂਟ ਜ਼ਿਕਰ ਕਰਾਂਗੇ ਕਿ ਕਿਵੇਂ ਮਿਰਚਾਂ ਲੱਗੀਆਂ ਹੋਈਆਂ ਇਹਨਾਂ ਨੂੰ। ਲੇਕਿਨ ਹੁਣ ਉਹ ਜਿਹੜੀ ਥੋੜ੍ਹੀ ਜਿਹੀ ਥੱਲੇ ਜਾ ਰਹੀ ਨਫ਼ਰਤ ਸੀ, ਐਂ ਲੱਗਦਾ ਵੀ ਇੱਕਦਮ ਵਾਪਸ ਆਉਣੀ ਸ਼ੁਰੂ ਹੋ ਗਈ ਕਿ ਭਾਈ ਅਸੀਂ ਤਾਂ ਤੁਹਾਡੀ ਖੁਸ਼ੀ ਦੇ ਲਈ ਚੀਨ ਦੇ ਨਾਲ ਵੀ ਵੈਰ ਪਾ ਲਿਆ, ਅਸੀਂ ਆਪਣੇ ਹਿੱਤ ਛੱਡੇ ਨੇ, ਤੁਸੀਂ ਤਾਂ ਸਾਡੇ ਆ ਕੇ ਹੀ ਸਾਨੂੰ ਜਿਹੜਾ ਉਹ ਇਹੀ ਨਹੀਂ ਕਿ ਵੀ ਇੱਕ ਤਾਂ ਹੁੰਦਾ ਵੀ ਇਵੇਂ ਹੋ ਜਾਂਦਾ ਔਰ ਉਹ ਨੇਵੀ ਅੱਗੋਂ ਰਿਸਪੌਂਡ ਨਾ ਕਰਦੀ, ਫਿਰ ਵੀ ਹੁੰਦਾ ਕਿ ਜੀ ਅਨਨੋਇੰਗਲੀ ਉਹ ਆਓਗੇ, ਉਹਨਾਂ ਨੇ ਤਾਂ ਪੂਰਾ ਇੱਕ ਚੋਰੀ ਉੱਪਰੋਂ ਸੀਨਾ ਜ਼ੋਰੀ ਵਾਲੀ ਗੱਲ ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਤੁਹਾਡਾ ਸਾਡਾ ਹੱਕ ਹੈ, ਅਸੀਂ ਕੋਈ ਵਾਇਲੇਟ ਨਹੀਂ ਕੀਤਾ, ਅਸੀਂ ਨਹੀਂ ਮੰਨਦੇ ਇਕਨੋਮਿਕਲ ਜ਼ੋਨ ਨੂੰ, ਅਸੀਂ ਤਾਂ ਸਿਰਫ ਉਹੀ ਮੰਨਦੇ ਹਾਂ ਜਿਹੜਾ ਇਮੀਡੀਏਟ ਵਿਸਿਨਿਟੀ ਹੈ। ਔਰ ਇਹ ਖਬਰ ਇਹਨਾਂ ਦੇ ਹੀ ਮੀਡੀਆ ਦੀ ਮੈਂ ਕੋਟ ਕਰਨਾ ਚਾਹੁੰਦਾ ਤਾਂ ਕਿ ਇਹ ਨਾ ਲੱਗੇ ਕਿ ਅਸੀਂ ਕੋਈ ਆਪਣਾ ਵਿੱਚ ਚੱਸ ਪਾਈ ਹੈ। US Navy sails in Indian exclusive economic zone. Assert it is right. India's claim wrong. India conveys concerns to US. ਅਜੇ ਤਾਂ ਗੁੱਡੇ ਦਾ ਖੇਡ ਸ਼ੁਰੂ ਹੀ ਨਹੀਂ ਹੋਇਆ ਤੇ ਪਹਿਲਾਂ ਹੀ ਜਿਹੜਾ ਹੈ ਉਹ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਕਿ ਦੇਖੋ ਨਾ, ਅਜੇ ਤਾਂ ਉੱਥੇ ਬੈਠੇ ਹੋਏ ਨੇ, ਕੁਆਡ ਪ੍ਰੈਕਟਿਸਿਸ ਚੱਲ ਰਹੀਆਂ। ਫਿਰ ਕੋਈ UN ਦੇ ਥੱਲੇ ਸ੍ਰੀਲੰਕਾ ਗਿਆ ਹੋਇਆ ਇੰਡੀਆ ਦਾ ਫੌਜੀ ਜਨਰਲ, ਉਹਨੇ 5 ਦਿਨ ਉੱਥੇ ਰੁਕਣਾ ਹੈ। ਸਾਊਥ ਏਸ਼ੀਆ ਦੇ ਮੁਲਕ ਵੀ ਨੇ, ਉਹ ਸਾਰਿਆਂ ਨੂੰ 50th ਐਨੀਵਰਸਰੀ ਚੱਲ ਰਹੀ ਹੈ ਬੰਗਲਾਦੇਸ਼ ਦੀ ਸੋ ਕਾਲਡ ਇੰਡੀਪੈਂਡੈਂਸ ਦੀ, ਔਰ ਉਹਦੇ ਥੱਲੇ ਇਹ ਜਿਹੜਾ ਅਮਰੀਕਾ ਨੇ ਪਟਾਕਾ ਪਾ ਦਿੱਤਾ। ਔਰ ਇਹਦੇ 'ਚ ਇਹਨਾਂ ਨੇ ਸ਼ੁਰੂ ਇਹ ਕੀਤਾ ਕਿ ਇਨ ਵਟ ਕੁਡ ਲੀਡ ਟੂ ਸੀਰੀਅਸ ਕੁਐਸਚਨਸ ਔਨ India US relations, the US Navy has announced that it has asserted navigational rights in the Arabian Sea and inside India's exclusive economic zone without requesting India's prior consent. ਕਿ ਜੀ ਅਸੀਂ ਤਾਂ ਆਪਣੇ ਨੈਵੀਗੇਸ਼ਨਲ ਰਾਈਟ ਜਿਹੜੇ ਨੇ ਉਹ ਅਸਰਟ ਕੀਤੇ ਨੇ, ਸਾਨੂੰ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਹੈ। The 7th Fleet of US Navy has made an announcement about one of its warships saying USS John Paul Jones asserted navigational rights and freedoms approximately 130 nautical miles west of Lakshadweep Islands. This freedom of navigational operation upheld the rights, freedoms and lawful uses of the sea recognized in the international law by challenging India's excessive maritime claims. ਹੁਣ ਇਹੀ ਰੌਲਾ ਤੇ ਚੀਨ ਨਾਲ ਹੈ। ਹਾਲਾਂ ਇੰਡੀਆ ਦੇ ਜਿਹੜੇ ਅਮਰੀਕਾ ਪੱਖੀ ਇੱਕ ਦੋ ਜਰਨਲਿਸਟ ਨੇ, ਉਹਨਾਂ ਨੇ ਕਿਹਾ ਨਹੀਂ ਨਹੀਂ ਇਹ ਕੀਤਾ ਅਮਰੀਕਾ ਨੇ ਜ਼ਰੂਰ ਹੈ, ਪਰ ਇਹ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ, ਇਹ ਅਸਲ 'ਚ ਚੀਨ ਨੂੰ ਮੈਸੇਜ ਦੇ ਰਹੇ ਨੇ, ਕਿਉਂਕਿ ਚੀਨ ਵੜਨ ਨਹੀਂ ਦਿੰਦਾ ਹੈ ਉਹ ਆਪਣੇ ਇਕਨੋਮਿਕਲ ਜ਼ੋਨ ਟਾਈਮ 'ਚ। ਉਹ ਕਹਿੰਦਾ ਵੀ ਇਹ ਵਾਇਲੇਸ਼ਨ ਹੈ ਇਸ ਦੀ ਕਿ ਜੀ ਉਹਨਾਂ ਨੇ ਇੰਡੀਆ ਦਾ ਵੀ ਵਾਇਲੇਟ ਕਰਕੇ ਦੱਸਿਆ ਕਿ ਜੀ ਜੇ ਅਸੀਂ ਆਪਣੇ ਦੋਸਤ ਮੁਲਕ ਨੂੰ ਕਰ ਸਕਦੇ ਹਾਂ ਤੇ ਦੂਜਿਆਂ ਨੂੰ, ਪਰ ਗੱਲ ਇਵੇਂ ਨਹੀਂ ਹੈ। ਗੱਲ ਜੋ ਇਹਦੀ ਸਪਿਰਿਟ ਹੈ, ਉਹਨਾਂ ਨੇ ਸਮਝ ਲਿਆ ਕਿ ਭਾਈ ਇਹ ਅਸੀਂ ਤਾਂ ਮਗਰਮੱਛ ਨੂੰ ਪਾ ਲਈ ਜੱਫੀ ਤੇ ਇਹ ਹੁਣ ਮਗਰਮੱਛ ਨੇ ਜਿਹੜਾ ਉਹ ਸਾਨੂੰ ਖਾ ਜਾਣਾ ਹੈ। ਇਹਨਾਂ ਨੂੰ ਨਜ਼ਰ ਇਹ ਆਇਆ ਔਰ ਇਹਦੇ 'ਚ ਇਹੀ ਹੈ ਕਿ US ਨੇ ਇਹ ਕਿਹਾ ਕਿ ਇਟਸ ਐਕਟ ਵਾਜ਼ ਕੰਸਿਸਟੈਂਟ। ਇਹੀ ਨਹੀਂ ਵੀ ਉਹਨਾਂ ਨੇ ਵਾਇਲੇਟ ਕੀਤਾ ਜਾਂ ਇਕਨੋਮਿਕਲ ਜ਼ੋਨ 'ਚ ਵੜੇ, ਨਾਲ ਦੀ ਨਾਲ ਉਹਨਾਂ ਨੇ ਇੰਡੀਆ ਦੇ ਕਲੇਮ ਨੂੰ ਬਾਹਰ ਸੁੱਟਦਿਆਂ ਕਿਹਾ ਇਟਸ ਐਕਟ ਵਾਜ਼ ਕੰਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ while India's claims were not in order of the international law. ਕਿਹਾ ਜੀ ਇਹ ਇੰਡੀਆ ਜੋ ਗੱਲ ਕਰ ਰਿਹਾ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਨਹੀਂ। India requires prior consent for military exercises or maneuvers in its exclusive economic zone or continental shelf, a claim consistent with international law. The statement of 7 ਉਹਨਾਂ ਨੇ ਕਿਹਾ ਜੀ ਠੀਕ ਹੈ, ਜੇ ਤਾਂ ਅਸੀਂ ਉੱਥੇ
ਮੈਨਿਓਵਰ ਜਾਂ ਦੂਜੇ ਕਰੀਏ ਉਹ ਇਨਕਨਸਿਸਟੈਂਟ ਹੋਏਗਾ। ਬਟ ਇਹ ਜਿਹੜਾ ਨੇ we conduct routine and regular FONOPS as we have done in the past and will continue to do in future. These are not about one country nor are they about making political statements. ਉਹਨਾਂ ਨੇ ਕਿਹਾ ਜੀ ਇਹਦੇ ਤੇ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ, ਅਸੀਂ ਹੁਣ ਵੀ ਕੀਤਾ ਹੈ, ਅੱਗੋਂ ਵੀ ਕਰਾਂਗੇ। ਔਰ ਇਸ ਦੇ ਉੱਤੇ ਐਡਮਿਰਲ ਅਰੁਣ ਪ੍ਰਕਾਸ਼ ਦਾ ਟਵੀਟ ਦੇਖਣ ਵਾਲਾ ਹੈ, ਕਿਉਂਕਿ ਇਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਉੱਥੇ ਜਿਹੜੇ ਰੀਅਲ ਨੇਵੀ ਦੇ ਲੋਕ ਨੇ ਉਹ ਕਿਵੇਂ ਦੇਖਦੇ ਨੇ। ਔਰ ਉਹਨੇ ਕਿਹਾ ਕਿ देयर इज़ आयरनी हीयर कि भाई ये तो की वापर गया। वाइल इंडिया रेटिफाइड UN लॉ ऑफ द सीज इन 1995 द US हैज़ फेल्ड टू डू इट सो फॉर कि इंडिया ने तो 26 साल पहला 1995 रेटिफाई किया, अमरीका ने अजे तक नहीं किया। फॉर द 7th फ्लीट टू कैरी आउट फ्रीडम ऑफ नेविगेशन मिशंस इन इंडियन इकोनॉमिकल जोन इन वायोलेशन ऑफ आवर डोमेस्टिक लॉ इज़ बैड इनफ। कि पहली गल तो यही माड़ा सी कि उन्होंने वायलेट करके अंदर आए, पर बट पब्लिसाइजिंग इट US एंड प्लीज स्विच ऑन IFF आइडेंटिफिकेशन ऑफ फ्रेंड और फो। उन्होंने कहा जी आ टैग देखो ये फ्रेंड का काम है कि फो का काम है कि एक तुसी वायलेट किया है और फिर तुसी दूसरा उन्होंने पब्लिसाइज भी किया है और उन्होंने तुसी कह रहे हो कि भाई इंडिया को कोई हक नहीं है कि ये ਜਿਹੜਾ ਅਸੀਂ ਕਿਵੇਂ ਕਰਾਂਗੇ। ਸੋ ਕੁੱਲ ਮਿਲਾ ਕੇ ਹੁਣ ਕਿਉਂਕਿ ਤੁਸੀਂ ਫਰੇਜ਼ ਨਾਲ ਸ਼ੁਰੂ ਕੀਤਾ ਤੇ ਉਹ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਲਿਖਿਆ ਸੀ ਕਿ ਹੋਰ ਚੂਪੋ ਪੋਨੇ। ਉਹਨੇ ਕਿਹਾ ਸੀ ਅਸੀਂ ਤਾਂ ਗੰਨੇ ਚੂਪੇ ਇਹਨਾਂ ਦੇ, ਹੁਣ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਹੋਰ ਚੂਪੋ ਪੋਨੇ। ਤੇ ਹੁਣ ਮੇਰਾ ਖਿਆਲ ਹੈ ਵੀ ਇਹ ਤਾਂ ਪਤਾ ਸੀ ਵੀ ਅਲਟੀਮੇਟਲੀ ਇਹਨਾਂ ਨੇ ਪੋਨੇ ਹੀ ਚੂਪਣੇ ਨੇ, ਪਰ ਇੰਨੀ ਜਲਦੀ ਚੂਪਣਗੇ ਇਹ ਮੇਰਾ ਖਿਆਲ ਹੈ ਕਿਸੇ ਨੂੰ ਵੀ ਅੰਦਾਜ਼ਾ ਨਹੀਂ। ਸੋ ਮੁਬਾਰਕ ਹੋਏ, ਜ਼ਰੂਰ ਮਿੱਠੇ ਹੋਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਚੈੱਕ ਬਣਾ ਕੇ ਸਾਡੇ ਪਤੇ ਤੇ ਸਾਡੇ ਪਤੇ ਤੇ ਸਾਨੂੰ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।